अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने वहीद ताहिर भाई ने। दो गलतियां इन्हां दी होईयां ने और इन्हां अपनी थ्योरी पास कीती जी, तुहानूं बहुत बहुत मुबारक होवे। बाकी जेह्ड़े स्टूडेंट ने थ्योरी पास कर ਲਈ है मेरे WhatsApp नंबर ते अपना PDF सेंड कर दिओ ताकि दूसरे दोस्तां नाल भी शेयर होवे, क्योंकि ਇਹ ਜਿਹੜੀਆਂ ਸਿੱਕੇ ਦੇ ਵਾਲੀਆਂ ਵੀਡੀਓ ਅਪਲੋਡ ਕਰਨਾ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਇਹ ਜਿਹੜੇ ਵੀ ਸਟੂਡੈਂਟ ਪਾਸ ਕਰਕੇ ਆਉਂਦੇ ਨੇ ਉਹ ਇਹੀ ਗੱਲ ਦੱਸਦੇ ਨੇ ਕਿ ਸਰ ਜੀ ਜਿਹੜੇ ਸਿੱਕੇ ਦੇ ਤੁਸੀਂ ਅਪਲੋਡ ਕੀਤੇ ਨੇ ਉਹਨਾਂ ਨੂੰ ਪੜ੍ਹ ਕੇ ਤੇ ਇਸ ਤਰ੍ਹਾਂ ਸਮਝੋ ਕਿ ਸਾਡੇ 10 ਤੋਂ 15 ਸਵਾਲ ਉਹਨਾਂ ਵਿੱਚੋਂ ਹੀ ਕਲੀਅਰ ਹੋ ਜਾਂਦੇ ਨੇ। ਠੀਕ ਹੈ। ਤੇ ਬਾਕੀ ਜਿਹੜੇ ਸਟੂਡੈਂਟ ਆਲਰੇਡੀ ਪੜ੍ਹ ਰਹੇ ਹੋ ਤੇ ਗਲਤੀਆਂ ਨਹੀਂ ਕੱਟਦੀਆਂ ਪਈਆਂ, ਗਲਤੀਆਂ ਘਟਾਉਣ ਦਾ ਤਰੀਕਾ ਇਹੀ ਹੈ ਕਿ ਆਰਗੂਮੈਂਟ ਕਰੋ ਜਿੰਨੇ ਕਰ ਸਕਦੇ ਹੋ ਤੇ ਸਿੱਕੇ ਦੇ ਉਤਨੇ ਹੀ ਚੈਪਟਰ ਦੇ ਕਰਿਆ ਕਰੋ ਜਿੰਨੇ ਤੁਸੀਂ ਪੜ੍ਹੇ ਨੇ। 2 ਚੈਪਟਰ ਪੜ੍ਹੇ ਨੇ 2 ਦਾ ਐਗਜ਼ਾਮੇ ਦਿਓ, 4 ਪੜ੍ਹੇ ਨੇ 4 ਦਾ ਦਿਓ, 10 20 ਪੜ੍ਹੇ ਨੇ ਤੇ 20 ਵਿੱਚੋਂ ਤੁਸੀਂ ਐਗਜ਼ਾਮੇ ਕਰੋ। ਠੀਕ ਹੈ। ਔਰ ਨਵੇਂ ਸਟੂਡੈਂਟ ਵਾਸਤੇ ਕਿ ਇਹੀ ਕੋਰਸ ਹੈ ਜਿਹਦੇ ਵਿੱਚੋਂ ਤੁਹਾਡਾ ਐਗਜ਼ਾਮੇ ਹੋਣਾ ਹੈ, ਕੋਰਸ ਚੇਂਜ ਕੋਈ ਨਹੀਂ ਹੋਇਆ। ਇਹ ਜਿੰਨੇ ਵੀ ਸਟੂਡੈਂਟ ਮਾਸ਼ਾਅੱਲਾ ਪਾਸ ਹੁੰਦੇ ਨੇ ਪਏ ਇੱਥੋਂ ਪੜ੍ਹ ਕੇ ਕਰਦੇ ਨੇ ਪਏ। ਨਾ ਕਿਸੇ ਬੁੱਕ ਦੀ ਜ਼ਰੂਰਤ ਹੈ ਔਰ ਨਾ ਕਿਸੇ ਕੋਲ ਆਨਲਾਈਨ ਕਲਾਸ ਲੈਣੇ ਦੀ ਜ਼ਰੂਰਤ ਹੈ, ਨਾ ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਹੈ। ਇੱਥੋਂ ਤੁਹਾਡਾ ਕੋਰਸ ਫ੍ਰੀ ਹੋ ਜਾਏਗਾ, ਸਾਰਾ ਇੱਥੇ ਅਪਲੋਡ ਹੈ ਤੇ ਸਾਰੇ ਦਾ ਸਾਰਾ ਫ੍ਰੀ ਹੈ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਗੂਗਲ ਤੋਂ ਇਹ ਐਪਲੀਕੇਸ਼ਨ ਜਿਹੜੀ ਹੈ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ। ਤਰੀਕਾਕਾਰ ਸੇਮ ਹੀ ਹੈ। ਤੇ ਬਾਕੀ ਜੀ ਸਟਾਰਟਿੰਗ ਵਿੱਚ ਨਵੇਂ ਸਟੂਡੈਂਟ ਵਾਸਤੇ ਮਸਲਾ ਹੁੰਦਾ ਹੈ 2 ਦਿਨ 4 ਦਿਨ ਹਫਤਾ 10 ਦਿਨ, ਇਸ ਤੋਂ ਜ਼ਿਆਦਾ ਨਹੀਂ, ਕਿਉਂਕਿ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਤਰੀਕਾਕਾਰ ਦਾ ਪਤਾ ਨਹੀਂ ਹੁੰਦਾ। ਇਸ ਵਾਸਤੇ ਤੇ 2-4 ਦਿਨ ਤੁਸੀਂ ਪੜ੍ਹਦੇ ਹੋ ਤੇ ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਤੇ ਚਲੋ ਜੀ ਸਕੇਦਾ ਵੇਖ ਲੈਂਦੇ ਹਾਂ। Un autoveicolo per poter circolare, ਕਹਿੰਦਾ ਇੱਕ ਗੱਡੀ ਚਲਾਣੇ ਦੇ ਲਈ deve essere munito, ਕਹਿੰਦਾ ਉਹਦੇ ਵਿੱਚ ਮੌਜੂਦ ਹੋਣਾ ਚਾਹੀਦਾ ਹੈ del segnale mobile di pericolo। ਜਿਹੜਾ segnale mobile di pericolo ਹੈ ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਦਿੱਤਾ ਵੀ triangolo, ਮਤਲਬ ਗੱਡੀ ਦੇ ਵਿੱਚ ਟ੍ਰਾਇੰਗਲ ਜਿਹੜਾ ਹੈ ਇਹ ਜ਼ਰੂਰ ਹੋਣਾ ਚਾਹੀਦਾ। ਵੇਰੋ ਇਹ segnale mobile di pericolo ਤੇ triangolo ਇੱਕੋ ਹੀ ਚੀਜ਼ ਹੈ। ਠੀਕ ਹੈ। ਤੇ ਤ੍ਰਿਆਂਗਲੋ ਜਿਹੜਾ ਬ੍ਰੈਕਟ ਦੇ ਵਿੱਚ ਜਿਸ ਤਰ੍ਹਾਂ ਇਹ ਹੈ ਸੈਂਪਰੇ ਵੇਰੋ ਹੈ ਤੇ 0 ਫਾਲਸੋ ਹੈ, ਮਤਲਬ ਬ੍ਰੈਕਟ ਦੇ ਵਿੱਚ ਆਵੇ ਤੇ ਵੇਰੋ ਹੈ, ਬ੍ਰੈਕਟ ਤੋਂ ਬਾਹਰ ਆ ਜਾਵੇ ਤ੍ਰਿਆਂਗਲੋ ਇਹ ਫਾਲਸੋ ਹੈ। ਦੂਸਰਾ l'assicurazione per la responsabilità civile auto, ਜਿਹੜੀ ਇੰਸ਼ੋਰੈਂਸ ਹੈ RCA obbligatoria per legge, ਕਹਿੰਦਾ legge ਦੇ ਵਿੱਚ ਇੱਕ ਲਾਜ਼ਮੀ ਹੈ। comprende il risarcimento dei danni, ਤੇ ਨੁਕਸਾਨ ਦੇ ਪੈਸੇ ਭਰਨਾ ਵੀ provocati dal veicolo, ਜਿਹੜਾ ਗੱਡੀ ਦੀ ਤਰਫੋਂ ਕੀਤਾ ਜਾਂਦਾ ਹੈ porque guidato dal proprietario, ਜੇ ਕਹਿੰਦਾ ਮਾਲਕ ਚਲਾ ਰਿਹਾ ਹੈ ਤੇ ਤਾਂ ਫਾਲਤੂ ਹੀ ਕੋਈ ਦੂਸਰਾ ਬੰਦਾ ਵੀ ਗੱਡੀ ਚਲਾ ਰਿਹਾ ਫਿਰ ਵੀ ਨੁਕਸਾਨ ਦੇ ਪੈਸੇ ਭਰਨੇ ਹੁੰਦੇ ਨੇ। ਠੀਕ ਹੈ। ਤੇ ਲੇਜੇ ਆਏ ਹੈ, ਅਗਰ ਲੇਜੇ ਸਵਾਲ ਦੇ ਵਿੱਚ ਕਿਧਰੇ ਆ ਜਾਵੇ ਜਿਸ ਤਰ੍ਹਾਂ ਹੁਣ ਆਏ ਹੈ ਇਸ ਤਰ੍ਹਾਂ ਆਵੇ ਤੇ ਸਵਾਲ ਫਾਲਸ ਹੋਏ। ਅਗਰ ਸਵਾਲ ਖਤਮ ਇਹਦੇ ਉੱਤੇ ਹੋ ਰਿਹਾ ਜਿਸ ਤਰ੍ਹਾਂ ਪ੍ਰੋਪਰੀਟਾਰੀ ਹੋਏ, ਇੱਥੇ ਐਂਡ ਤੇ ਅਗਰ ਲੇਜੇ ਹੁੰਦਾ ਤੇ ਫਿਰ ਵੇਰੋ ਸੀ। ਠੀਕ ਹੈ। ਉਮੀਦ ਹੈ ਕਿ ਸਮਝ ਆ ਗਈ ਹੋਵੇ ਇਸ ਟ੍ਰਿਕ ਦੀ। ਤੀਸਰਾ ਖੱਬੀ ਸਾਈਡ ਤੋਂ ਜੀ ਪੱਥਰ ਡਿੱਗਣੇ ਦਾ ਖਤਰਾ ਹੈ। ਇਨ ਪ੍ਰੈਜ਼ੈਂਸਾ del segnale raffigurato ਹੈ, ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ ਓਪਰਟੂਨ ਤੁਹਾਨੂੰ ਚਾਹੀਦਾ ਹੈ moderare la velocità, ਕਿ ਸਪੀਡ ਘੱਟ ਕਰ ਲਓ। ਫਿਰ evitare di urtare, ਟਕਰਾਣੇ ਤੋਂ ਬਚਣੇ ਦੇ ਲਈ eventuali massi caduti, ਜਿਹੜੇ ਕੋਈ ਵੱਟੇ ਪੱਥਰ ਡਿੱਗੇ ਨੇ ਸੁਲਹ ਕਰੇ ਜਾਤੇ ਦੇ ਉੱਤੇ। ਵੇਰੋ ਜੀ ਕਿਉਂਕਿ ਖੱਬੀ ਸਾਈਡ ਤੋਂ ਪੱਥਰ ਡਿੱਗਣੇ ਦਾ ਖਤਰਾ ਹੈ ਕਿ ਹੋ ਸਕਦਾ ਹੈ ਕੋਈ ਸੜਕ ਦੇ ਉੱਤੇ ਕੋਈ ਪੱਥਰ ਡਿੱਗਿਆ ਹੋਵੇ ਤੇ ਇਸ ਤੋਂ ਟਕਰਾਣੇ ਤੋਂ ਬਚਣੇ ਦੇ ਲਈ ਕੀ ਕਰੋ, ਆਪਣੀ ਸਪੀਡ ਘੱਟ ਕਰ ਲਓ। moderare ਆ ਗਿਆ ਜੀ sempre vero ਤੇ ਇੱਕ ਫਾਲਸੋ ਹੁੰਦਾ ਹੈ nessuno ਨਾਲ। ਠੀਕ ਹੈ। urtare ਵੀ ਆਏ ਹੈ, ਇਹ ਵੀ sempre ਤੇ ਮੇਰੇ ਖਿਆਲ ਨਾਲ ਇੱਕ ਵੇਰੋ ਹੁੰਦਾ ਫੇਰਮੀ ਨਾਲ, ਲੇਕਿਨ ਇਹ ਵੀ ਪੁੱਛ ਲੈਣਾ। 4 ਨੰਬਰ ਦੀ ਜਿਹੜੀ ਓਵਰਟੇਕ ਦੀ ਪਾਬੰਦੀ ਸੀ, ਪਾਬੰਦੀ ਖਤਮ ਹੋ ਗਈ ਹੈ। il segnale raffigurato ਹੈ, ਨਿਸ਼ਾਨ ਦਿਖਾਇਆ ਗਿਆ indica il punto, ਕਹਿੰਦਾ ਇਹ ਉਹ ਪੁਆਇੰਟ ਉਹ ਜਗ੍ਹਾ ਦੱਸ ਰਿਹਾ ਹੈ in cui si termina, ਵੀ ਇਹ ਤੇ ਖਤਮ ਹੋ ਜਾਂਦੀ il divieto di sorpasso, ਓਵਰਟੇਕ ਦੀ ਪਾਬੰਦੀ। ਵੇਰੋ 5 ਨੰਬਰ la striscia traversale continua, ਅੱਛਾ ਜੀ striscia traversale ਕਿਹੜੀ ਹੁੰਦੀ ਹੈ? ਇਹ ਜਿਹੜੀ ਅੱਗੇ ਮੋਟੀ ਚਿੱਟੀ ਲਾਈਨ ਲੱਗੀ ਹੈ ਇਹਨੂੰ striscia traversale ਵੀ ਆਖਦੇ ਨੇ, striscia traversale arresto ਵੀ ਆਖਦੇ ਨੇ। ਠੀਕ ਹੈ। La striscia traversale continua in figura, ਕਹਿੰਦਾ ਜਿਹੜੀ traversale ਲਾਈਨ ਹੈ indica il punto, ਇਹ ਉਹ ਪੁਆਇੰਟ ਉਹ ਜਗ੍ਹਾ ਦੱਸ ਰਹੀ ਹੈ in cui bisogna sempre arrestarsi, ਜਿੱਤੇ ਹਮੇਸ਼ਾ ਹੀ ਰੁਕਣਾ ਜੇ
In vicinanza di un incrocio stradale ਇੱਕ ਚੌਕ ਦੇ ਨਜ਼ਦੀਕ। ਫਾਲਤੂ ਜੀ ਇਸ ਲੈਣ ਦਾ ਇਹ ਮਤਲਬ ਨਹੀਂ ਵੀ ਤੁਸੀਂ ਲਾਜ਼ਮੀ ਰੁਕਣਾ ਹੈ। ਲਾਜ਼ਮੀ ਕਦੋਂ ਹੁੰਦਾ ਹੈ ਰੁਕਣਾ? ਜਦੋਂ ਸਟਾਪ ਦਾ ਨਿਸ਼ਾਨ ਹੋਵੇ। 6 ਨੰਬਰ ਬਰਫ਼ ਵਾਲੀ ਜਿਹੜੀ ਹੈ ਗੱਡੀ ਦਾ ਨਿਸ਼ਾਨ ਆ ਗਿਆ। ਇਹਦਾ ਕੀ ਮਤਲਬ ਹੈ? ਤੁਹਾਨੂੰ ਅੱਗੇ ਸੜਕ ਦੇ ਉੱਤੇ ਬਰਫ਼ ਹਟਾਉਣ ਵਾਲੀ ਗੱਡੀ ਮਿਲ ਸਕਦੀ ਹੈ। Il pannello integrativo raffigurato di pannello ਦਿਖਾਈ ਗਈ ਹੈ ਇਹ posto su strade innevate ਕਹਿੰਦਾ ਇਹ ਬਰਫ਼ ਵਾਲੀਆਂ ਸੜਕਾਂ ਦੇ ਉੱਤੇ ਮੌਜੂਦ ਹੈ। per segnalare ਦੱਸਣੇ ਦੇ ਲਈ la presenza di macchine sgombra neve ਵੀ ਬਰਫ਼ ਹਟਾਉਣ ਵਾਲੀਆਂ ਗੱਡੀਆਂ presenza ਨੇ ਮੌਜੂਦ ਨੇ vero। 7 ਨੰਬਰ ਅੱਛਾ ਜੀ ਇਹ ਤਸਵੀਰ ਜਿਹੜੀ ਹੈ ਇਹ ਬੜੀਆਂ ਸੌਖੀਆਂ ਨੇ। ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਜਿਹਦੇ ਵਿੱਚ ਦੋ ਗੱਡੀਆਂ ਹੁੰਦੀਆਂ ਨੇ ਇਹਦਾ ਆਸਾਨ ਤਰੀਕੇ ਵੇ ਇਹ ਜਿਹੜੀਆਂ ਗੱਡੀਆਂ ਦੇ ਪਿੱਛੇ ਲਾਈਨਾਂ ਦੀਆਂ ਲੱਗੀਆਂ ਨੇ ਅਗਰ ਇਹ ਆਪਸ ਵਿੱਚ ਟੱਚ ਕਰ ਜਾਣ ਤੇ ਫਾਲਸੋ ਨੇ, ਅਗਰ ਆਪਸ ਵਿੱਚ ਟੱਚ ਨਾ ਕਰਨ ਜਿਸ ਤਰ੍ਹਾਂ ਹੁਣ ਵੇਖੋ ਟੱਚ ਆਪਸ ਵਿੱਚ ਨਹੀਂ ਕਰ ਰਹੀਆਂ ਤੇ ਇਹ ਸਵਾਲ ਵੇਰੋ ਹੁੰਦੇ ਨੇ। ਠੀਕ ਹੈ ਇਹ ਬਿਲਕੁਲ ਆਸਾਨ ਨਿਸ਼ਾਨੀਆਂ ਨੇ। Su una strada a doppio senso di marcia ਕਹਿੰਦਾ doppio senso ਸੜਕ ਦੇ ਉੱਤੇ nello svoltare a sinistra ਖੱਬੇ ਮੁੜਦਿਆਂ ਹੋਇਆਂ si deve di norma lasciare il centro ਕਹਿੰਦਾ ਖੱਬੇ ਮੁੜਦਿਆਂ ਚੌਕ ਦਾ ਸੈਂਟਰ ਛੱਡਣਾ ਜੇ dell'incrocio ਚੌਕ ਦਾ alla nostra destra ਆਪਣੇ ਸੱਜੇ come i veicoli in figura ਜਿਕਣ ਗੱਡੀਆਂ ਤਸਵੀਰ ਦੇ ਵਿੱਚ ਨੇ ਵੇਰੋ ਜੀ। ਇਹ ਜਿਹੜੀਆਂ ਗੱਡੀਆਂ ਮੁੜ ਕੇ ਗਈਆਂ ਨੇ ਮੁੜ ਕੇ ਜਾ ਚੁੱਕੀਆਂ ਨੇ ਔਰ ਇਹ ਖੱਬੇ ਮੁੜੀਆਂ ਨੇ। ਵੇਖੋ ਜਿਹੜਾ ਇੱਕ ਬਿਆੰਕੋ ਚਿੱਟਾ ਜਿਹਾ ਪੂੰਤੋ ਤੁਹਾਨੂੰ ਨਜ਼ਰ ਆ ਰਿਹਾ ਇਹ ਚੌਕ ਦਾ ਸੈਂਟਰ ਉਹਨੇ ਦੱਸਿਆ ਤੇ ਜਦੋਂ ਖੱਬੇ ਮੁੜ ਕੇ ਗਈਆਂ ਨੇ ਚੌਕ ਦਾ ਸੈਂਟਰ ਉਹਨਾਂ ਦੀ ਦੇਸਤਰਾ ਸਾਈਡ ਤੇ ਆਇਆ ਸੱਜੀ ਸਾਈਡ ਤੇ। ਠੀਕ ਹੈ ਸਵਾਲ ਵਿੱਚ ਵੀ ਇਹੀ ਚੀਜ਼ ਕਹਿ ਰਿਹਾ। 8 ਨੰਬਰ ਲਾ ਫਿਰਮਾਤਾ ਦੀ un veicolo ਕਹਿੰਦਾ ਜਿਹੜਾ ਗੱਡੀ ਦਾ ਫਿਰਮਾਤਾ ਹੁੰਦਾ ਹੈ ਇਹਦਾ temporanea sospensione della marcia ਇਹ ਜਿਹੜਾ ਤੁਸੀਂ ਆਰਜ਼ੀ ਤੌਰ ਤੇ ਗੱਡੀ ਨੂੰ ਰੋਕ ਦਿਓ ਚੱਲਣੇ ਤੋਂ। per consentire ਜਿਹੜੀ ਇੱਕ ਇਜਾਜ਼ਤ ਦਿੰਦੇ ਹੋ la salita o la discesa delle persone ਬੰਦਿਆਂ ਨੂੰ ਬਿਠਾਣੇ ਦੀ ਜਾਂ ਉਤਾਰਨੇ ਦੀ ਇਜਾਜ਼ਤ ਦਿੰਦੇ ਹੋ ਕਹਿੰਦਾ ਇਹ ਹੁੰਦਾ ਹੈ ਫਿਰਮਾਤਾ ਵੇਰੋ ਕਿਉਂਕਿ ਇਹ ਫਿਰਮਾਤੇ ਵਿੱਚ ਹੀ ਹੁੰਦੀ ਇਹ ਚੀਜ਼। 9 ਨੰਬਰ nei veicoli ਕਹਿੰਦਾ ਗੱਡੀਆਂ ਦੇ ਵਿੱਚ ਕਿ non sono muniti del comando ਜਿਨ੍ਹਾਂ ਦੇ ਵਿੱਚ ਬਟਨ ਕੋਈ ਨਹੀਂ ਲੱਗੇ ਆ per disabilitare airbag ਬੰਦ ਕਰਨੇ ਵਾਸਤੇ ਦਾ lato passeggero ਪੈਸੇਂਜਰ ਵਾਲੀ ਸਾਈਡ ਦਾ il seggiolino per bambini ਫਿਰ ਕਹਿੰਦਾ ਜਿਹੜੀ ਬੱਚਿਆਂ ਵਾਸਤੇ ਸੀਟ ਹੈ non deve essere sistemato ਉਹਨੂੰ ਨਹੀਂ ਰੱਖਣਾ sul sedile anteriore ਅੱਗੇ ਵਾਲੀ ਸੀਟ ਦੇ ਉੱਤੇ con lo schienale rivolto verso la strada ਉਹਦੀ ਬੈਕ ਕਮਰ ਜਿਹੜੀ ਹੈ ਸੜਕ ਦੀ ਤਰਫ ਕਰਕੇ ਵੇਰੋ ਜੀ ਕਿਉਂਕਿ ਗੱਡੀਆਂ ਦੇ ਵਿੱਚ ਮੌਜੂਦ ਹੁੰਦਾ ਹੈ ਕਿ ਤੁਸੀਂ ਪੈਸੇਂਜਰ ਸਾਈਡ ਵਾਲਾ 에ਅਰ ਬੈਗ ਜਿਹੜਾ ਹੈ ਉਹ ਬੰਦ ਕਰ ਸਕਦੇ ਹੋ। ਠੀਕ ਹੈ ਕੁਝ ਗੱਡੀਆਂ ਵਿੱਚ ਨਹੀਂ ਵੀ ਹੁੰਦਾ। ਅਗਰ ਤੁਹਾਡੀ ਗੱਡੀ ਦੇ ਵਿੱਚ ਪੈਸੇਂਜਰ ਸਾਈਡ ਵਾਲਾ 에ਅਰ ਬੈਗ ਬੰਦ ਕਰਨੇ ਵਾਲਾ ਬਟਨ ਕੋਈ ਨਹੀਂ ਤੇ ਫਿਰ ਅਗਲੀ ਸੀਟ ਤੇ ਬੱਚੇ ਦੀ ਸੀਟ ਨਹੀਂ ਲਾਣੀ। ਠੀਕ ਹੈ ਅਗਰ ਤੁਸੀਂ ਅਗਲੀ ਸੀਟ ਤੇ ਲਾਣਾ ਚਾਹੁੰਦੇ ਹੋ ਤੇ ਫਿਰ ਲਾਜ਼ਮੀ ਹੈ ਕਿ ਤੁਹਾਡੀ ਗੱਡੀ ਦੇ ਵਿੱਚ ਮਤਲਬ ਉਹ ਬਟਨ ਮੌਜੂਦ ਹੋਵੇ ਤਾਂ ਹੀ ਲਾ ਸਕਦੇ ਹੋ ਅਗਰ ਨਹੀਂ ਤੇ ਫਿਰ ਨਹੀਂ ਲਾ ਸਕਦੇ। ਠੀਕ ਹੈ ਸੌਖਾ ਇਹੀ ਹੈ। ਬਾਕੀ ਜੀ ਇਹਦੇ ਵਿੱਚ ਆਏ ਅਸੀਂ sedile ਸੀਟ sempre vero ਹੈ ਤੇ 0 falso ਜਿਹੜੇ ਸਵਾਲ sedile ਆ ਜਾਵੇ ਉਹ ਸਵਾਲ ਜਿਹੜਾ vero ਕਰ ਦੇਣਾ। 10 ਨੰਬਰ se un infortunato della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha una ferita sanguinante ਉਹਨੂੰ ਜ਼ਖਮ ਹੈ ਔਰ ਖੂਨ ਨਿਕਲ ਰਿਹਾ ਹੈ bisogna tamponarla ਕਹਿੰਦਾ ਉਹਨੂੰ ਪੱਟੀ ਕਰਨੀ ਹੈ con garse sterile ਕਿਸੇ ਸਾਫ਼ ਪੱਟੀ ਦੇ ਨਾਲ ਉਹ ਪਾਣੀ ਪੁਲੀਤੀ ਜਾਂ ਕਿਸੇ ਸਾਫ਼ ਕੱਪੜੇ ਦੇ ਨਾਲ ਵੇਰੋ। ਅੱਛਾ ਜੀ tamponarla ਦੇ ਦੋ ਮਤਲਬ ਨੇ ਪੱਟੀ ਕਰਨਾ ਵੀ ਹੈ ਤੇ ਸੌਰੀ ਹਾਂਜੀ ਉਹ tamponare ਮੈਂ ਥੋੜੀ ਮੈਨੂੰ ਗਲਤੀ ਲੱਗ ਗਈ ਹੈ। tamponare ਜਿਹੜਾ ਉਹ ਪੱਟੀ ਕਰਨਾ ਵੀ ਹੈ tamponare ਟੱਕਰ ਨੂੰ ਵੀ ਆਖਦੇ ਨੇ। 11 ਨੰਬਰ il conducente driver in vicinanza di un posteggio riservato ai taxi ਉਸ ਜਗ੍ਹਾ ਦੇ ਨਜ਼ਦੀਕ ਜਿਹੜੀ ਰਿਜ਼ਰਵ ਹੈ ਟੈਕਸੀ ਦੇ ਵਾਸਤੇ deve dare la precedenza ai taxi ਕਹਿੰਦਾ ਉੱਥੇ ਡਰਾਈਵਰ ਨੂੰ ਚਾਹੀਦਾ ਕਿ ਟੈਕਸੀ ਨੂੰ ਹੱਕ ਦੇਵੇ che si immettono sulla strada ਜਿਹੜੀਆਂ ਸੜਕ ਦੇ ਉੱਤੇ ਐਂਟਰ ਹੋ ਰਹੀਆਂ ਨੇ ਫਾਲਸੋ ਜੀ ਕਿਉਂਕਿ ਅਗਰ ਟੈਕਸੀ ਸੜਕ ਦੇ ਉੱਤੇ ਆ ਰਹੀ ਹੈ ਤਾਂ ਫਿਰ ਟੈਕਸੀ ਹੱਕ ਦੇਣਾ ਦੂਸਰੇ ਡਰਾਈਵਰਾਂ ਨਹੀਂ ਦੇਣਾ। 12 ਨੰਬਰ ਜੀ ਇਸ ਨਿਸ਼ਾਨ ਦਾ ਕੀ ਮਤਲਬ ਹੈ ਕਿ ਇਹ ਰਸਤਾ ਰਿਜ਼ਰਵ ਹੈ ਸਾਈਕਲ ਵਾਲਿਆਂ ਦੇ ਵਾਸਤੇ। il segnale raffigurato è ਨਿਸ਼ਾਨ ਦਿਖਾਇਆ ਗਿਆ ਇਹ posto in corrispondenza ਕਹਿੰਦਾ ਇਹ ਨਿਸ਼ਾਨ ਬਿਲਕੁਲ ਉੱਤੇ ਮੌਜੂਦ ਹੈ di una pista riservata ਉਸ ਰਿਜ਼ਰਵ ਰਸਤੇ ਦੇ ਉੱਤੇ alle biciclette ਜਿਹੜਾ ਸਾਈਕਲਾਂ ਦੇ ਲਈ ਹੈ ਇਹ ciclomotori ਤੇ ਮੋਟਰੀਨਾਂ ਦੇ ਲਈ ਹੈ ਫਾਲਸੋ ਕਿਉਂਕਿ ਸਿਰਫ ਸਾਈਕਲਾਂ ਵਾਸਤੇ। 13 ਨੰਬਰ ਜੀ ਇਹ ਇਸ਼ਾਰੇ ਨੇ La luce circolare gialla lampeggiante tipo A di figura ਕਹਿੰਦਾ ਜਿਹੜੀ ਪੀਲੀ ਲਾਈਟ ਲੰਪੇਜਾਂਤੇ ਇਹ ਜਿਹੜੀ ਹੈ ਠੀਕ ਹੈ ਇਹਦੀ ਗੱਲ ਕਰ ਰਿਹਾ
può essere posta ਕਹਿੰਦੇ ਲੱਗੀ ਹੋ ਸਕਦੀ ਹੈ prima di un ponte mobile ਤੋਂ ਪਹਿਲਾਂ falso ਹੈ 14 ਨੰਬਰ il limite di velocità ਕਹਿੰਦਾ ਜਿਹੜੀ ਸਪੀਡ ਲਿਮਟ ਹੈ su strade extraeurbane principali ਦੇ ਉੱਤੇ per coloro ਉਹਨਾਂ ਦੇ ਲਈ che hanno conseguito la patente ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਹੈ ਦਾ meno di 3 anni ਵੀ 3 ਸਾਲ ਤੋਂ ਲੈ ਘੱਟ ਟਾਈਮ ਹੋਇਆ ਕਹਿੰਦਾ ਉਹਨਾਂ ਵਾਸਤੇ ਜਿਹੜੀ ਮੈਕਸਿਮਮ ਸਪੀਡ ਹੈ ਪ੍ਰਿੰਸੀਪਲ ਸੜਕ ਦੇ ਉੱਤੇ ਇਹਦੀ 110 110 ਦੀ ਹੈ ਫਾਲਤੂ ਦੀ 110 ਤੇ ਨਾਰਮਲ ਹੈ 15 ਨੰਬਰ il conducente del veicolo S in figura ਕਹਿੰਦਾ ਜਿਹੜਾ S ਗੱਡੀ ਦਾ ਡਰਾਈਵਰ ਹੈ muovendosi in retromarcia ਰਿਵਰਸ ਕਰ ਰਿਹਾ ਹੈ per immettersi nella circolazione traffic ਦੇ ਵਿੱਚ ਐਂਟਰ ਹੋਣੇ ਦੇ ਵਾਸਤੇ deve dare la precedenza ਕਹਿੰਦਾ ਇਸ ਹੱਕ ਦੇਣਾ ਹੈ a tutti i veicoli ਸਾਰੀਆਂ ਗੱਡੀਆਂ ਨੂੰ provenienti sia a destra che da sinistra ਭਾਵੇਂ ਸੱਜੇ ਤੋਂ ਆ ਰਹੀਆਂ ਨੇ ਭਾਵੇਂ ਖੱਬੇ ਤੋਂ ਆ ਰਹੀਆਂ ਫਿਰ ਜਿਹੜੀ ਗੱਡੀ ਰਿਵਰਸ ਕਰ ਰਹੀ ਹੈ ਟ੍ਰੈਫਿਕ ਵਿੱਚ ਐਂਟਰ ਹੋਣੇ ਵਾਸਤੇ ਉਹ ਸਾਰੀਆਂ ਗੱਡੀਆਂ ਨੂੰ ਹੱਕ ਦੇਵੇ ਦੀ ਭਾਵੇਂ ਕੋਈ ਸੱਜੇ ਤੋਂ ਆ ਰਹੀ ਹੈ ਤੇ ਭਾਵੇਂ ਖੱਬੇ ਤੋਂ ਆ ਰਹੀ ਹੈ ਠੀਕ ਹੈ ਤੇ ਲੋ ਜੀ ਅੱਜ ਦਾ ਪਾਰਟ ਖਤਮ ਕਰਨੇ ਆ ਇਨਸ਼ਾਅੱਲਾ ਦੂਸਰਾ ਪਾਰਟ ਫਿਰ ਅਪਲੋਡ